ਅੱਜ ਦੀ ਲਾਈਵ ਆਉਣ ਦਾ ਮਕਸਦ ਸ਼ੇਖ ਰੋਇਲ ਅਸਗਰ ਦਾ 2 ਦਿਨ ਪਹਿਲੇ ਦਿੱਤਾ ਗਿਆ ਉਹ ਬਿਆਨ ਹੈ, ਜਿਹਦੇ ਵਿੱਚ ਉਹਨਾਂ ਨੇ ਨਾ ਤੇ ਮੈਨੂੰ ਕੁਝ ਕਿਹਾ ਹੈ, ਨਾ ਮੇਰੇ ਕਿਸੇ ਦੋਸਤ ਨੂੰ ਕਿਹਾ ਹੈ, ਨਾ ਮੇਰੇ ਕਿਸੇ ਜਾਣਨ ਵਾਲੇ ਨੂੰ ਕੁਝ ਕਿਹਾ ਹੈ। ਹਾਂ, ਅਗਰ ਉਹਨਾਂ ਨੇ ਕੁਝ ਕਿਹਾ ਹੈ ਤੇ ਉਹ ਪੰਜਾਬ ਬਾਰੇ ਕਿਹਾ ਹੈ, ਔਰ ਜਦੋਂ ਪੰਜਾਬ ਬਾਰੇ ਕਿਹਾ ਜਾਏਗਾ ਤੇ ਉਹ ਮੈਨੂੰ ਵੀ ਕਿਹਾ ਜਾਏਗਾ, ਮੇਰੇ ਬਾਪ ਨੂੰ ਵੀ ਕਿਹਾ ਜਾਏਗਾ, ਮੇਰੇ ਦਾਦੇ ਨੂੰ ਵੀ, ਮੇਰੇ ਪਰਦਾਦੇ ਨੂੰ ਵੀ, ਔਰ ਮੇਰੀਆਂ ਅਣਗਿਣਤ ਨਸਲਾਂ ਤੱਕ ਉਹ ਗੱਲ ਜਾਏਗੀ। ਪੰਜਾਬ ਦੀ ਵਡਿਆਈ ਦੀ ਜਿਹੜਾ ਕੋਈ ਗੱਲ ਕਰੇਗਾ ਉਹਦੇ ਨਾਲ ਮੇਰੀਆਂ ਨਸਲਾਂ ਦੀ ਵਡਿਆਈ ਜੁੜੀ ਹੋਈ ਹੈ, ਔਰ ਜੋ ਪੰਜਾਬ ਦੀ ਮੁਖਾਲਫਤ ਦੇ ਵਿੱਚ ਕੋਈ ਗੱਲ ਕਰੇਗਾ ਉਹ ਮੇਰੀਆਂ ਅਣਗਿਣਤ ਨਸਲਾਂ ਨੂੰ ਉਸ ਦੀ ਮੁਖਾਲਫਤ ਦੇ ਵਿੱਚ ਉਹ ਗੱਲ ਜਾਏਗੀ। ਜਨਾਬ ਨੇ ਕਿਹਾ ਇਹ ਹੈ ਕਿ ਪੰਜਾਬ ਦਾ ਕਲਚਰ ਜਾਂ ਗਾਲੀ ਜਿਹੜਾ ਹੈ ਉਹ ਪੰਜਾਬ ਦਾ ਕਲਚਰ ਹੈ। ਹੁਣ ਤੁਸੀਂ ਬਿਲੀਵ ਕਰਨਾ ਕਿ ਮੈਂ ਸਵੇਰ ਦਾ ਉੱਠਿਆ, ਮੈਂ ਅੱਜ ਨੋਟ ਕੀਤੀ ਇਹ ਚੀਜ਼ ਕਿ ਸ਼ੇਖ ਰੋਇਲ ਅਸਗਰ ਇਸ ਗੱਲ ਦੇ ਵਿੱਚ ਕਿਤਨੇ ਸੱਚੇ। ਸਵੇਰ ਤੋਂ ਲੈ ਕੇ ਹੁਣ ਤੱਕ ਮੈਂ ਜਿਤਨੇ ਕੰਮ ਕੀਤੇ ਨੇ, ਮੈਂ ਜਿਤਨੇ ਲੋਕਾਂ ਨੂੰ ਮਿਲਿਆ ਹਾਂ, ਉਹਦੇ ਵਿੱਚ ਮੈਂ ਇਹ ਨੋਟ ਕੀਤਾ ਹੈ ਕਿ ਕਿਤੇ ਨਾ ਕਿਤੇ ਕੋਈ ਬੰਦਾ ਗਾਲੀ ਦੇਵੇ, ਲੇਕਿਨ ਤੁਸੀਂ ਯਕੀਨ ਕਰੋ ਕਿ ਗਾਲੀ ਕਿਤੇ ਨਹੀਂ ਦਿੱਤੀ ਗਈ। ਹਾਂ, ਇਹ ਗਾਲੀ ਉੱਥੇ ਆਏਗੀ ਜਿੱਥੇ ਲੋਕ ਤਾਸ਼ ਖੇਲ ਰਹੇ ਨੇ, ਜਿੱਥੇ ਲੋਕ ਕ੍ਰਿਕਟ ਖੇਲ ਰਹੇ ਨੇ, ਜਿੱਥੇ ਕੋਈ ਲੰਗੋਟੀਏ ਯਾਰ ਆਪਸ ਵਿੱਚ ਬੈਠੇ ਨੇ, ਕੜਾਈਆਂ ਖਾ ਰਹੇ ਨੇ, ਜਿੱਥੇ ਹੰਸੀ ਮਜ਼ਾਕ ਚੱਲ ਰਿਹਾ ਹੈ। ਦੁਨੀਆ ਦੇ ਵਿੱਚ ਅਸੀਂ ਜਿੱਥੇ ਵੀ ਵੇਖਦੇ ਹਾਂ ਤੇ ਜਿੱਥੇ ਤੁਹਾਡਾ ਫਰੈਂਕਨੈਸ ਲੈਵਲ ਜ਼ਿਆਦਾ ਹੁੰਦਾ ਹੈ, ਉੱਥੇ ਕਿਤੇ ਨਾ ਕਿਤੇ ਗਾਲੀ ਉਸ ਜ਼ਬਾਨ ਦੇ ਵਿੱਚ ਆ ਜਾਂਦੀ ਹੈ। ਇੱਕ ਹੋਰ ਜਿਹੜਾ ਦੋਸਤ ਅਕਸਰ ਕਹਿੰਦੇ ਨੇ ਕਿ ਗਾਲੀ ਦੀ ਚਸ ਉਹ ਪੰਜਾਬੀ ਦੇ ਵਿੱਚ ਆਉਂਦੀ ਹੈ। ਸੋ ਇਸ ਤੇ ਗੱਲ ਕਰਨਾ ਵੀ ਮੈਂ ਜ਼ਰੂਰੀ ਸਮਝਾਂਗਾ। ਸ਼ੇਖ ਰੋਇਲ ਅਸਗਰ ਵੱਲ ਵੀ ਆਉਂਦੇ ਹਾਂ ਕਿ ਕਿਆ ਜਿਹੜੇ ਬੰਗਾਲੀ ਹਨ ਉਹਨਾਂ ਨੂੰ ਗਾਲੀ ਪੰਜਾਬੀ ਦੇ ਵਿੱਚੋਂ ਕੱਢਣਗੇ? ਜਿਹੜੀ ਤੁਸੀਂ ਚਸ ਕਰਦੇ ਹੋ ਪੰਜਾਬੀ ਦੇ ਵਿੱਚ ਆਉਂਦੀ ਹੈ, ਉਹ ਬਈ ਜਿਹੜਾ ਪੰਜਾਬ ਦਾ ਬੰਦਾ ਹੈ ਉਹ ਪੰਜਾਬੀ ਦੇ ਵਿੱਚ ਗਾਲੀ ਦੇਵੇਗਾ, ਜਿਹੜਾ ਉਰਦੂ ਸਪੀਕਿੰਗ ਹੈ ਉਰਦੂ ਦੇ ਵਿੱਚ ਗਾਲੀ ਦੇਵੇਗਾ, ਜਿਹੜਾ ਸਿੰਧੀ ਸਪੀਕਿੰਗ ਹੈ ਉਹ ਸਿੰਧੀ ਵਿੱਚ ਗਾਲੀ ਦੇਵੇਗਾ, ਫਰਾਂਸੀਸੀ ਫ੍ਰੈਂਚ ਦੇ ਵਿੱਚ ਦੇਵੇਗਾ, ਗੋਰਾ ਅੰਗਰੇਜ਼ੀ ਦੇ ਵਿੱਚ ਦੇਵੇਗਾ। ਗੋਰਿਆਂ ਦੀ ਜਿਤਨੀਆਂ ਫਿਲਮਾਂ ਦੇਖਦੇ ਹੋ ਉਹਦੇ ਵਿੱਚ ਗਾਲੀਆਂ ਕੀ ਸਿਰਫ ਪੰਜਾਬੀ ਦੀਆਂ ਦਿੱਤੀਆਂ ਹੋਈਆਂ ਆਉਂਦੀਆਂ? ਨਹੀਂ ਜਨਾਬ, ਉਹਦੇ ਵਿੱਚ ਗਾਲਾਂ ਸਿਰਫ ਅੰਗਰੇਜ਼ੀ ਦੀਆਂ ਦਿੱਤੀਆਂ ਜਾਂਦੀਆਂ। ਸੋ ਜਿਹੜੀ ਜਿਸ ਕੌਮ ਦੀ ਬੋਲੀ ਹੋਏਗੀ ਉਹਦੇ ਵਿੱਚ ਹੀ ਉਹਦਾ ਲਿਟਰੇਚਰ ਕ੍ਰੀਏਟ ਹੋਏਗਾ, ਉਹਦੇ ਵਿੱਚ ਹੀ ਉਹਦਾ ਲੋਕ ਲਿਟਰੇਚਰ ਉਹਦਾ ਆਏਗਾ, ਉਹਦੇ ਵਿੱਚ ਹੀ ਖੁੱਲੀ ਡੁੱਲੀ ਜਿਹੜੀ ਗੱਲ ਹੋਏਗੀ ਦੋਸਤਾਂ ਯਾਰਾਂ ਦੀ, ਉਹਦੇ ਵਿੱਚ ਕਿਤੇ ਨਾ ਕਿਤੇ ਗਾਲੀ ਦਾ ਇਸਤੇਮਾਲ ਆ ਜਾਏਗਾ। ਸੋ ਸ਼ੇਖ ਰੋਇਲ ਅਸਗਰ ਦਾ ਮੈਨੂੰ ਲੱਗਦਾ ਹੈ ਕਿ ਸ਼ੇਖ ਰੋਇਲ ਅਸਗਰ ਇੱਕ ਤਾਂ ਪੰਜਾਬ ਵਾਸੀ ਹਨ, ਉਹ ਜੰਮੇ ਜਾਏ ਇੱਥੇ ਹਨ, ਉਹ ਲਾਚਾ ਲੂਚਾ ਵੀ ਪਾਉਂਦੇ ਹਨ, ਲੇਕਿਨ ਪੰਜਾਬ ਦਾ ਜਿਹੜਾ ਸਿਆਸੀ ਔਰ ਕੌਮੀਤੀ ਸ਼ਊਰ ਹੈ ਉਹ ਇਤਨਾ ਲੋ ਲੈਵਲ ਤੇ ਹੈ ਕਿ ਇਸ ਲੈਵਲ ਦਾ ਬੰਦਾ ਵੀ ਜਿਹੜਾ ਪੰਜਾਬੀ ਨੂੰ ਐਕਸੈਪਟ ਕਰਦਾ ਹੈ ਕਿ ਪੰਜਾਬ ਦੀ ਬੋਲੀ ਪੰਜਾਬੀ ਹੈ, ਉਹ ਵੀ ਕਿਤੇ ਨਾ ਕਿਤੇ ਆ ਕੇ ਚਵਲ ਮਾਰ ਜਾਂਦਾ ਹੈ, ਕਿਉਂਕਿ ਇੱਥੇ ਕੌਮੀਤੀ ਸ਼ਊਰ ਤੇ ਨਾ ਹੋਣ ਦੇ ਬਰਾਬਰ ਹੈ। ਹੁਣ ਸ਼ੇਖ ਰੋਇਲ ਅਸਗਰ ਦੇ ਸ਼ਾਇਦ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਹੁੰਦੀਆਂ ਹੋਣ, ਆਪਣੇ ਬੱਚਿਆਂ ਤੋਂ ਗਾਲਾਂ ਸੁਣਦੇ ਹੋਣ, ਆਪਣੀ ਮਿਸਿਸ ਤੋਂ ਗਾਲਾਂ ਸੁਣਦੇ ਹੋਣ। ਮੈਨੂੰ ਤਾਂ ਇੰਝ ਲੱਗਦਾ ਹੈ ਕਿ ਜਿਵੇਂ ਸ਼ੇਖ ਰੋਇਲ ਅਸਗਰ ਦੇ ਘਰ ਜੋ ਹੁੰਦਾ ਹੈ, ਸ਼ੇਖ ਰੋਇਲ ਅਸਗਰ ਉਸ ਨੂੰ ਪੰਜਾਬ ਦਾ ਕਲਚਰ ਬਣਾ ਕੇ ਪੇਸ਼ ਕਰਨਾ ਚਾਹੁੰਦੇ ਨੇ। ਮੈਨੂੰ ਤਾਂ ਇਹ ਵੀ ਡਰ ਹੈ ਕਿ ਜੋ ਉਹਨਾਂ ਦੀ ਮਿਸਿਸ ਦੇ ਨਾਲ ਤਲਕਾਤ ਹਨ ਉਸ ਨੂੰ ਉਹ ਕਹਿ ਦੇਣਗੇ ਕਿ ਪੰਜਾਬ ਦਾ ਕਲਚਰ ਹੈ। ਉਹ ਜਨਾਬ, ਇਹ ਤੁਹਾਡਾ ਆਪਣਾ ਰਿਲੇਸ਼ਨ ਹੈ ਤੁਹਾਡੇ ਘਰ ਦੇ ਲੋਕਾਂ ਨਾਲ, ਤੁਹਾਡੇ ਆਸੇ-ਪਾਸੇ ਦੇ ਲੋਕਾਂ ਨਾਲ। ਤੁਸੀਂ ਉਹਨਾਂ ਨੂੰ ਗਾਲਾਂ ਕੱਢਦੇ ਹੋ, ਗਾਲਾਂ ਖਾਂਦੇ ਹੋ, ਕੀ ਕਰਦੇ ਹੋ, ਇਹ ਤੁਹਾਡੀ ਤਰਬੀਅਤ ਤੇ ਮੁਨਸਰ ਕਰਦਾ ਹੈ, ਇਹ ਪੰਜਾਬ ਦੇ ਕਲਚਰ ਤੇ ਨਹੀਂ ਹੈ। ਪੰਜਾਬ ਦੇ ਕਲਚਰ ਦੇ ਵਿੱਚ ਮੈਂ ਮੰਨਣਾ ਵਾ ਕਿ ਕਿਤੇ ਨਾ ਕਿਤੇ ਦੋਸਤ ਯਾਰ ਗਾਲਾਂ ਦਿੰਦੇ ਨੇ, ਲੇਕਿਨ ਉਹ ਪੂਰੀ ਦੁਨੀਆ ਦੇ ਵਿੱਚ ਹੁੰਦਾ ਹੈ, ਉਸ ਨੂੰ ਤੁਸੀਂ ਇਕੱਲਾ ਪੰਜਾਬੀ ਦੇ ਨਾਲ ਜਾਂ ਪੰਜਾਬ ਦੇ ਨਾਲ ਨੱਥੀ ਨਹੀਂ ਕਰ ਸਕਦੇ। ਸੋ ਪੰਜਾਬ ਨੂੰ ਇਹ ਚੀਜ਼ ਸਮਝਣੀ ਪੈਗੀ। ਕਿਆ ਕੋਈ ਸਿੰਧੀ ਇਹ ਗੱਲ ਕਰਦਾ ਹੈ ਕਿ ਸਿੰਧ ਦਾ ਕਲਚਰ ਡਕੇਟ ਕਲਚਰ ਹੈ? ਅਜੇ ਵੀ ਕੱਚੇ ਦੇ ਵਿੱਚ ਪੁਲਿਸ ਔਰ ਡਾਕੂਆਂ ਦਾ ਮੁਕਾਬਲਾ ਪਿਛਲੇ ਦਿਨਾਂ ਚੱਲ ਰਿਹਾ ਹੈ, ਜਿੱਥੇ ਰੇਂਜਰ ਨੂੰ ਵੀ ਜਾਣਾ ਪਿਆ, ਸਾਰਾ ਕੁਝ ਉੱਥੇ ਹੋਣਾ ਪਿਆ। ਕਿਸੇ ਸਿੰਧੀ ਲੀਡਰ ਨੇ ਇਹ ਕਿਹਾ ਕਿ ਸਿੰਧ ਦਾ ਕਲਚਰ ਡਕੇਟ ਕਲਚਰ ਹੈ? ਕਿਸੇ ਪਠਾਨ ਨੇ ਅੱਜ ਤੱਕ ਇਹ ਕਿਹਾ ਹੈ ਕਿ ਪਸ਼ਤੂਨਾ ਦਾ ਕਲਚਰ ਜਿਹੜਾ ਉਹ ਨਸਵਾਰ ਕਲਚਰ ਹੈ? ਕਦੀ ਨਹੀਂ ਕਹਿਣਗੇ। ਲੇਕਿਨ ਪੰਜਾਬ ਦਾ ਕਲਚਰ ਤੇ ਇਤਨਾ ਰਿਚ ਕਲਚਰ ਹੈ ਯਾਰ, ਜਿਹੜਾ ਪੰਜਾਬ ਦੇ ਵਿੱਚ ਰਹਿੰਦਾ ਉਸ ਨੂੰ ਪਤਾ ਹੈ ਕਿ ਇੱਥੋਂ ਦਾ ਐਕਸੈਪਟੈਂਸ ਲੈਵਲ ਕੀ ਹੈ। ਇੱਥੇ ਦੁਨੀਆ ਦਾ ਜਿਹੜਾ ਸ਼ਖਸ ਆ ਜਾਵੇ, ਇੱਥੇ ਉਹ ਪਠਾਨ ਜਿਹੜਾ ਇੱਥੇ ਜੁੱਤੀ ਪਾਲਿਸ਼ ਕਰਦਾ ਹੈ ਉਹਨੂੰ ਵੀ ਖਾਨ ਸਾਹਿਬ ਕਹਿਣਗੇ, ਇੱਥੇ ਜਿਹੜਾ ਸਿੰਧੀ ਕੋ ਜਾਬ ਕਰਦਾ ਹੈ ਉਹਨੂੰ ਵੀ ਕਹਿਣਗੇ ਸਿੰਧੀ ਸਾਹਿਬ, ਇੱਥੇ ਜਿਹੜਾ ਕੋਈ ਬਾਹਰੋਂ ਆ ਜਾਏਗਾ ਉਹਨੂੰ ਵੀ ਮੁਫਤ ਖਵਾਣ ਪਿਆਣਗੇ। ਈਵਨ ਕਿ ਜਿਹੜੇ ਹੋਟਲਾਂ ਵਾਲੇ ਨੂੰ ਬਿੱਲ ਤੱਕ ਨਹੀਂ ਰਹਿੰਦੇ। ਪੰਜਾਬ ਮਹਿਮਾਨ ਨਿਵਾਜ਼ ਹੈ। ਮਹਿਮਾਨ ਨਿਵਾਜ਼ ਕਿਉਂ ਹੈ ਕਿ ਇੱਥੇ ਸੂਫੀ ਰੀਤ ਬੜੀ ਗਹਿਰੀ ਹੈ। ਉਸ ਸੂਫੀ ਰੀਤ ਦੇ ਵਿੱਚੋਂ ਹੀ ਜਿਹੜਾ ਫਲਸਫਾ ਸਿੱਖੀ ਦਾ ਹੈ ਉਹ ਜਨਮ ਲੈ ਰਹੀ ਹੈ। ਵੰਡ ਦਾ ਜਿਹੜਾ ਜਨਮ ਬਾਬਾ ਗੁਰੂ ਨਾਨਕ ਨੇ ਦਿੱਤਾ। ਗੁਰਦੁਆਰਿਆਂ ਦੇ ਵਿੱਚ ਤੁਸੀਂ ਜਾਓ, ਤੁਸੀਂ ਦਰਬਾਰਾਂ ਤੇ ਜਾਓ, ਵੰਡ ਦਾ ਕਲਚਰ ਹੈ ਕਿ ਤੁਸੀਂ ਖਾਓ, ਤੁਸੀਂ ਹੱਸੋ, ਤੁਸੀਂ ਆਪਣਾ ਮਿਊਜ਼ਿਕ ਸੁਣੋ। ਕਵਾਲੀ ਕੀ ਹੈ ਬੁਨਿਆਦੀ ਤੌਰ ਤੇ?
ਤੁਹਾਡਾ ਮਿਊਜ਼ਿਕ ਦੇ ਨਾਲ ਜੁੜਾ ਇੱਕ ਮੈਸੇਜ ਹੈ ਜਿਹੜਾ ਸੂਫੀਆਂ ਨੇ ਦਿੱਤਾ। ਸੋ ਪੰਜਾਬ ਦੇ ਕਲਚਰ ਦੇ ਵਿੱਚ ਖੁੱਲਾ ਸੁਭਾਅ ਹੈ, ਪੰਜਾਬ ਹਰ ਕਿਸੇ ਨੂੰ ਐਕਸੈਪਟ ਕਰਦਾ ਹੈ। ਲੇਕਿਨ ਉਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪੰਜਾਬ ਦੀਆਂ ਜਿਹੜੀਆਂ ਖੂਬੀਆਂ ਹਨ ਉਹਨੂੰ ਹੀ ਤੁਸੀਂ ਉਹਦੀਆਂ ਖਾਮੀਆਂ ਬਣਾ ਦਿਓ। ਮਿਸਾਲ ਦੇ ਤੌਰ ਤੇ ਪੰਜਾਬੀ ਲਾਊਡ ਸਪੀਕਿੰਗ ਹੈ, ਮੈਦਾਨੀ ਇਲਾਕਿਆਂ ਦੇ ਲੋਕ ਹਮੇਸ਼ਾ ਲਾਊਡ ਸਪੀਕਰ ਹੋਣਗੇ। ਮਿਸਾਲ ਦੇ ਤੌਰ ਤੇ ਮੈਂ ਜਿੱਥੇ ਖੜਾ ਵਾਂ, ਮੈਂ ਪਿੱਛੇ ਡਰਾਈਵਰ ਨੂੰ ਕੋਈ ਗੱਲ ਕਰਨੀ ਹੋਗੀ ਤਾਂ ਮੈਂ ਉਹਨੂੰ ਕਹਾਂਗਾ ਉਹ ਭਲਿਆ ਇੱਥੋਂ ਥੋੜਾ ਜਿਹਾ ਲਾ ਜਾਂ ਇੱਥੋਂ ਟੋਇਆ ਵੱਜ ਰਹੀ ਹੈ ਜਾਂ ਇਹ ਹੋ ਰਹੀ ਹੈ। ਹੁਣ ਬਾਕੀ ਜਗ੍ਹਾ ਦੇ ਲੋਕਾਂ ਦੀ ਉਹ ਲਾਊਡ ਉਹ ਸਪੀਕਿੰਗ ਉਹ ਨਹੀਂ ਹੋਏਗੀ। ਸੋ ਸ਼ੇਖ ਰੋਹਿਲ ਅਸਗਰ ਇਸ ਤਰ੍ਹਾਂ ਦੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ। ਔਰ ਇਸ ਵਾਰੀ ਮੈਨੂੰ ਖੁਸ਼ੀ ਹੈ, ਜਿੱਥੇ ਮੈਨੂੰ ਤਕਲੀਫ ਵੀ ਹੈ ਉੱਥੇ ਮੈਨੂੰ ਖੁਸ਼ੀ ਵੀ ਹੈ ਕਿ ਪੰਜਾਬ ਦੇ ਅੰਦਰੋਂ ਰੱਦ ਅਮਲ ਆਇਆ ਹੈ। ਕਿਉਂ ਨਾ ਆਵੇ ਕਿ ਤੁਸੀਂ ਪੰਜਾਬ ਦੇ ਕਲਚਰ ਨੂੰ, ਸਰੇਆਮ ਗਾਲੀ ਦੇ ਕਲਚਰ ਨੂੰ ਤੁਸੀਂ ਪੰਜਾਬ ਦਾ ਕਲਚਰ ਕਹਿ ਰਹੇ ਹੋ। ਕੱਲ ਨੂੰ ਤੁਸੀਂ ਕੋਈ ਹੋਰ ਜਿਹੜੀ ਇਨਸਾਨੀ ਜਿਹੜੀ ਨੀਚਾਪਨ ਹੈ ਜਾਂ ਇੱਕ ਗਿਰਾਵਟ ਹੈ ਤੁਸੀਂ ਉਸ ਨੂੰ ਪੰਜਾਬ ਦਾ ਕਲਚਰ ਕਹਿ ਦਿਓਗੇ। ਸੋ ਅਸੀਂ ਇਹ ਕਹਿੰਦੇ ਹਾਂ ਕਿ ਇਹ ਇਕੱਲਾ ਮੇਰੀ ਜ਼ਾਤ ਦਾ ਮਸਲਾ ਨਹੀਂ ਹੈ, ਇਹ ਪੰਜਾਬ ਦੇ 12 ਕਰੋੜ ਲੋਕਾਂ ਦੀ ਇੱਜ਼ਤ ਤੇ ਨਫਸ ਨਾਲ ਜੁੜਿਆ ਹੋਇਆ ਮਸਲਾ ਹੈ। ਇਸ ਲਈ ਮੈਂ ਫਿਲਫੌਰ ਮੈਂ ਇਹੀ ਕਹਾਂਗਾ, ਮੈਂ ਮੁਤਾਲਬਾ ਕਰਾਂਗਾ ਨੂਨ ਲੀਗ ਦੇ ਵੱਡਿਆਂ ਤੋਂ, ਮੈਂ ਮਰੀਮ ਨਵਾਜ਼ ਤੋਂ ਕਰਾਂਗਾ, ਮੈਂ ਨਵਾਜ਼ ਸ਼ਰੀਫ ਤੋਂ ਇਹ ਮੁਤਾਲਬਾ ਕਰਾਂਗਾ ਕਿ ਇਸ ਦੇ ਖਿਲਾਫ ਐਕਸ਼ਨ ਲਿਆ ਜਾਵੇ ਔਰ ਬਕਾਇਦਾ ਰਿਟਨ ਔਰ ਪ੍ਰੈਸ ਦੇ ਸਾਹਮਣੇ ਸ਼ੇਖ ਰੋਹਿਲ ਅਸਗਰ ਤੋਂ ਇਸ ਚੀਜ਼ ਦੀ ਮਾਫੀ ਮੰਗਵਾਈ ਜਾਵੇ ਕਿ ਮੈਂ ਭੁੱਲ ਦੇ ਵਿੱਚ ਕਹਿ ਦਿੱਤਾ ਵਾ। ਜਿਸ ਤਰੀਕੇ ਦੇ ਨਾਲ ਕੱਲ ਉਹ ਅਜਮਲ ਜਾਮੀ ਦੇ ਪ੍ਰੋਗਰਾਮ ਦੇ ਵਿੱਚ ਉਹ ਇਸ ਨੂੰ ਕਵਰ ਅਪ ਦੇਣ ਦੀ ਕੋਸ਼ਿਸ਼ ਕਰ ਰਹੇ ਸੀ, ਲੇਕਿਨ ਉਲਟਾ ਐਕਸਪੋਜ਼ ਹੋ ਰਿਹਾ ਸੀ। ਮਿਸਾਲ ਦੇ ਤੌਰ ਤੇ ਕਿ ਪੰਜਾਬ ਦਾ ਵੋਟਰ ਜਿਹੜਾ ਹੈ ਕਿਆ ਉਹ ਗਾਲੀ ਦੇ ਕਲਚਰ ਦੇ ਵਿੱਚੋਂ ਜੰਮਿਆ ਹੋਇਆ ਜਿਹੜਾ ਤੁਹਾਨੂੰ ਵੋਟ ਦਿੰਦਾ ਹੈ, ਤੇ ਉੱਥੇ ਸ਼ੇਖ ਰੋਹਿਲ ਅਸਗਰ ਕੋਲ ਕੋਈ ਗੱਲ ਨਹੀਂ ਸੀ। ਫਿਰ ਸ਼ੇਖ ਰੋਹਿਲ ਅਸਗਰ ਇੱਕ ਹੋਰ ਬਹੁਤ ਬੁਰੀ ਗੱਲ ਕਰ ਰਹੀ ਸੀ, ਜਦੋਂ ਅਜਮਲ ਜਾਮੀ ਬਾਬਾ ਗੁਰੂ ਨਾਨਕ ਦਾ ਨਾਮ ਲੈਂਦਾ ਹੈ ਤੇ ਉਹਨੂੰ ਉਹ ਨਫ਼ਰਤ ਦੇ ਇਜ਼ਹਾਰ ਦੇ ਤੌਰ ਤੇ ਉਹ ਜੋੜ ਰਿਹਾ ਹੈ। ਇਹ ਹੈ ਉਹ ਪੰਜਾਬ ਦੇ ਅੰਦਰ ਜਿਹੜਾ ਸੈਕੂਲਰ ਪੰਜਾਬ ਸੀ, ਜਿਹੜਾ ਲਿਬਰਲ ਪੰਜਾਬ ਸੀ, ਜਿਹੜਾ ਸੂਫੀਆਂ ਦਾ ਪੰਜਾਬ ਸੀ, ਉਸ ਦੇ ਅੰਦਰ ਜਿਹੜੀ ਧਾਰਮਿਕ ਵੰਡ ਹੈ ਉਹ ਧਾਰਮਿਕ ਵੰਡ ਦਾ ਸ਼ੇਖ ਰੋਹਿਲ ਅਸਗਰ ਦੀ ਸੋਚ ਬਿਲਕੁਲ ਅਯਾਂ ਸੀ, ਜਿਸ ਨੇ ਪੰਜਾਬ ਨੂੰ 47 ਵੇਲੇ ਵੀ ਨੁਕਸਾਨ ਪਹੁੰਚਾਇਆ ਇੱਥੋਂ ਦੀ ਸਿਆਸਤ ਨੂੰ। ਔਰ ਉਸ ਤੋਂ ਬਾਅਦ ਅਗਰ ਅੱਜ ਦਾ ਪੰਜਾਬੀ ਉਹ ਸਾਰੇ ਮਜ਼ਹਬਾਂ ਦੀ ਇੱਜ਼ਤ ਕਰਦਾ ਹੈ, ਉਹ ਸਿੱਖਾਂ ਦੀ ਇੱਜ਼ਤ ਕਰਦਾ ਹੈ, ਉਹ ਹਿੰਦੂਆਂ ਦੀ ਇੱਜ਼ਤ ਕਰਦਾ ਹੈ, ਉਹ ਈਸਾਈਆਂ ਦੀ ਇੱਜ਼ਤ ਕਰਦਾ ਹੈ ਔਰ ਇਹ ਸਾਰੇ ਲੋਕ ਮੁਸਲਮਾਨਾਂ ਦੀ ਇੱਜ਼ਤ ਕਰਦੇ ਨੇ, ਉਹ ਆਪਣੇ ਆਪ ਨੂੰ ਪੰਜਾਬੀ ਕੌਮ ਮੰਨਦੇ ਨੇ, ਤੇ ਪੰਜਾਬੀ ਕੌਮ ਦੀ ਇਹੀ ਤਾਂ ਬੜਾਈ ਹੈ ਕਿ ਉਹ ਮਜ਼ਹਬਾਂ ਤੋਂ ਉੱਚੀ ਹੋਵੇ, ਧਰਤੀ ਦੇ ਲੋਕਾਂ ਦਾ ਫਾਇਦਾ ਹੋਵੇ, ਧਰਤੀ ਦੇ ਲੋਕਾਂ ਦੀ ਤਰੱਕੀ ਵਾਸਤੇ ਸੋਚਿਆ ਜਾਵੇ। ਲੇਕਿਨ ਸ਼ੇਖ ਰੋਹਿਲ ਅਸਗਰ ਜਦੋਂ ਲੋਕ ਇੱਥੇ ਆਣਗੇ ਤੇ ਉਹ ਲੋਕਾਂ ਦੀ ਬਜਾਏ ਕਿ ਹਮੇਸ਼ਾ ਸਿਆਸਤਦਾਨਾਂ ਦਾ ਕੰਮ ਹੁੰਦਾ ਹੈ ਕਿ ਉਹ ਕਿਸੇ ਵੀ ਧਰਤੀ ਦੇ ਵਾਸਤੇ ਅੱਛਾ ਸੋਚਣ, ਉੱਥੋਂ ਦੀ ਤਮੀਰ ਤਰੱਕੀ ਵਾਸਤੇ ਸੋਚਣ। ਲੇਕਿਨ ਇਸ ਤਰੀਕੇ ਤੇ ਤੁਸੀਂ ਪੰਜਾਬ ਨੂੰ ਬਹੁਤ ਥੱਲੇ ਸੁੱਟ ਰਹੇ ਹੋ। ਇਖਲਾਕੀ ਤੌਰ ਤੇ ਪੰਜਾਬ ਨੂੰ ਬਹੁਤ ਪਹਿਲੇ ਗਿਰਾਇਆ ਗਿਆ ਹੈ, ਤੁਸੀਂ ਮਜ਼ੀਦ ਇਸ ਨੂੰ ਗਿਰਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਔਰ ਮੈਂ ਸਾਰੇ ਲੋਕਾਂ ਦੇ ਅੱਗੇ ਕਹਾਂਗਾ, ਮੈਨੂੰ ਤਕਲੀਫ ਵੀ ਇਸ ਚੀਜ਼ ਦੀ ਬੜੀ ਹੈ ਕਿ ਮੈਂ ਇਸ ਟਾਈਮ ਪਿੰਡ ਹਾਂ, ਅਦਰਵਾਈਜ਼ ਮੈਂ ਬੇਸ਼ੱਕ ਮੈਨੂੰ ਪ੍ਰੈਸ ਕਲੱਬ ਦੇ ਸਾਹਮਣੇ ਇਕੱਲਾ ਖੜਾ ਹੁੰਦਾ, ਮੈਂ ਸ਼ੇਖ ਰੋਹਿਲ ਅਸਗਰ ਦੇ ਅਗੇਂਸਟ ਮੈਂ ਉੱਥੇ ਜਾ ਕੇ ਖੜਾ ਹੁੰਦਾ, ਲੇਕਿਨ ਪੂਰੇ ਲਾਹੌਰ ਦੇ ਵਿੱਚੋਂ ਬਾਕੀ ਸ਼ਹਿਰਾਂ ਦੇ ਵਿੱਚੋਂ ਕੋਈ ਬੰਦਾ ਨਹੀਂ ਨਿਕਲਿਆ। ਪੰਜਾਬੀ ਕਿਵੇਂ ਵੰਡੇ ਗਏ ਕਿ ਕੋਈ ਨੂਨ ਲੀਗੇ ਬਣ ਗਏ, ਕੋਈ ਪਿਪੜੀਏ ਬਣ ਗਏ, ਕੋਈ ਪੀਟੀਆਈ ਦੇ ਲੋਕ ਬਣ ਗਏ, ਕੋਈ ਜਮਾਤੀਏ ਬਣ ਗਏ। ਸੋ ਖੁਦਾਰਾ ਆਪਣੇ ਆਪ ਨੂੰ ਵੰਡੋ ਨਹੀਂ। ਤੁਹਾਡੀ ਇੱਜ਼ਤ ਤੁਹਾਡੀ ਧਰਤੀ ਦੀ, ਤੁਹਾਡੀ ਮਾਂ ਦੀ ਇਸ ਦੇ ਵਿੱਚ ਹੈ ਕਿ ਤੁਸੀਂ ਇੱਕ ਮੁੱਠ ਹੋ ਕੇ ਰਹੋ। ਜਦੋਂ ਤੁਸੀਂ ਇੱਕ ਮੁੱਠ ਨਹੀਂ ਹੋਵੋਗੇ, ਮੁਖਤਲਿਫ ਸਿਆਸੀ ਧੜੇ ਤੁਹਾਨੂੰ ਆਪਣੇ ਮਫਾਦਾਂ ਵਾਸਤੇ ਇਸਤੇਮਾਲ ਕਰਨਗੇ, ਲੇਕਿਨ ਉਹਦੇ ਵਿੱਚ ਨਾ ਤੁਹਾਡਾ ਮਫਾਦ ਹੋਏਗਾ ਨਾ ਤੁਹਾਡੀ ਧਰਤੀ ਦਾ ਮਫਾਦ ਹੋਏਗਾ। ਸਭ ਤੋਂ ਪਹਿਲੇ ਪੰਜਾਬ ਨੂੰ ਰੱਖੋ, ਪੰਜਾਬ ਦਾ ਸੋਚੋ, ਔਰ ਜਦੋਂ ਤੁਸੀਂ ਸਭ ਤੋਂ ਪਹਿਲੇ ਪੰਜਾਬ ਦਾ ਸੋਚੋਗੇ ਤੇ ਇਹ ਸਿਆਸੀ ਜਮਾਤਾਂ ਐਸਟੈਬਲਿਸ਼ਮੈਂਟੀ ਪਿੱਠੂ ਇਹ ਤੁਹਾਨੂੰ ਬਹੁਤ ਪਿੱਛੇ ਨਜ਼ਰ ਆਉਣਗੇ। ਸੋ ਪੰਜਾਬ ਨੂੰ ਵੱਡਾ ਕਰੋ, ਪੰਜਾਬ ਜੋ ਹੈ ਉਸ ਨੂੰ ਬਿਆਨ ਕਰੋ। ਬਹੁਤ ਸ਼ੁਕਰੀਆ ਤੁਹਾਡੇ ਨਾਲ ਜੁੜੇ ਹੋਏ।